ਬਿਸਮਿल्लाहिर्रहमानिर्रहीम ਤੇ अस्सलाम वालेकुम। 18 ਮਾਰਚ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 109। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਨਾਰਥ ਕੋਰੀਆ ਤੋਂ, ਸ਼ਮਾਲੀ ਕੋਰੀਆ ਤੋਂ, ਜਿੱਥੇ ਤੁਹਾਡਾ ਸਾਡਾ ਸਾਰੀ ਦੁਨੀਆ ਦਾ ਸੱਜਣ ਕਿਮ ਜੋਂਗ ਉਨ ਹੈ ਤੇ ਬਹੁਤ ਹੀ ਭੈੜਾ ਡਿਕਟੇਟਰ ਹੈ, ਲੇਕਿਨ ਜੋ ਕੁਝ ਇਸ ਵੇਲੇ ਸਦਰ ਟਰੰਪ ਨੇ ਤੇ ਇਸਰਾਈਲ ਨੇ ਬਰਪਾ ਕੀਤਾ ਉੱਥੇ ਉਹ ਤੇ ਮਾਸੂਮ ਹੀ ਲੱਗਦਾ ਹੈ। ਉਹ ਬਟਨ ਹੱਥ 'ਚ ਰੱਖ ਕੇ ਫਿਰਦਾ ਤੇ ਆਂਦਾ ਵੀ ਇਹ ਜਿਹੜਾ ਮੈਨੂੰ ਜਿਹੜਾ ਛੇੜੇ, ਮਤਲਬ ਉਹ ਬੰਦਾ ਐਸਾ ਹੈ ਜਿਹੜਾ ਦੁਸ਼ਮਣ ਭਾਲਦਾ ਫਿਰਦਾ। ਵੈਸੇ ਤਾਂ ਦੁਨੀਆ ਦੁਸ਼ਮਣੀਆਂ ਤੋਂ ਬਚਦੀਆਂ ਫਿਰਦੀ ਹੈ, ਲੇਕਿਨ ਉਹ ਮੋਢੇ 'ਤੇ ਰੱਖ ਕੇ, ਮਤਲਬ ਹਰ ਸ਼ੈ ਲਾ ਕੇ ਮੋਢੇ 'ਤੇ ਰੱਖ ਕੇ ਫਿਰਦਾ ਤੇ ਆਂਦਾ ਆਓ ਮੇਰੇ ਨਾਲ ਜਿੰਨੇ ਲੜਨਾ। ਇਲੈਕਸ਼ਨ ਵੀ ਬੜੇ ਖੂਬਸੂਰਤ ਕਰਵਾਉਂਦਾ। ਕੱਲ੍ਹ ਉਹਦੇ ਮੁਲਕ ਦੇ ਵਿੱਚ ਇਲੈਕਸ਼ਨ ਹੋਏ, ਬੈਲਟ ਪੇਪਰ 'ਤੇ ਇਕੱਲੇ ਹੀ ਜਵਾਨ ਦਾ ਨਾਂ ਸੀ, ਪਤਾ ਨਹੀਂ ਕਿਸੇ ਹੋਰ ਦਾ ਨਾਂ ਛਾਪਿਆ ਜਾਂ ਨਹੀਂ ਛਾਪਿਆ, ਮੈਨੂੰ ਨਹੀਂ ਪਤਾ। ਪਰ ਛਾਪਿਆ ਵੀ ਹੋਏਗਾ ਤਾਂ ਕੋਈ ਫਰਜ਼ੀ ਹੋਏਗਾ। ਕਿਹਦੀ ਜ਼ਰੂਰਤ ਹੈ? ਮੈਂ ਤਾਂ ਆਨਾ ਕਿਸੇ ਮੁਰਦੇ ਦੀ ਵੀ ਜ਼ਰੂਰਤ ਨਹੀਂ ਹੋਣੀ ਵੀ ਉਹ ਬੈਲਟ ਪੇਪਰ 'ਤੇ ਆਪਣਾ ਨਾਂ ਲਿਖਵਾ ਕੇ ਕਿਮ ਜੋਂਗ ਉਨ ਸਾਹਿਬ ਦੇ ਸਾਹਮਣੇ ਆਪਣਾ ਇਲੈਕਸ਼ਨ ਲੜ ਸਕੇ। ਬਹਰਹਾਲ ਇਲੈਕਸ਼ਨ ਹੋਇਆ ਜੀ। ਉਹਦੇ ਜਿਹੜੇ ਨਤਾਇਜ ਆਏ ਨੇ ਉਹ ਆਏ ਨੇ ਜੀ 99.93, ਹਾਂਜੀ 99.93% ਉਹ ਵੋਟ ਉਹਨਾਂ ਨੂੰ ਲੱਭੇ ਨੇ। ਇਹ ਪਤਾ ਨਹੀਂ ਜਿਹੜੇ 0.07% ਵੋਟ ਨੇ ਉਹ ਕਿਉਂ ਨਹੀਂ ਲੱਭੇ। ਬਹਰਹਾਲ ਥੋੜ੍ਹਾ ਜਿਹਾ ਪੜ੍ਹਿਆ ਤਾਂ ਪਤਾ ਲੱਗਾ ਵੀ ਉਹ ਕਿਸੇ ਹੋਰ ਨੂੰ ਨਹੀਂ ਲੱਭੇ, ਉਹ ਕੈਂਸਲ ਹੋਏ ਨੇ ਵੋਟ। ਕਿਸੇ ਕੋਲੋਂ ਗਲਤੀ ਦੇ ਨਾਲ ਕੋਈ ਝਰੀਟ ਠੀਕ ਨਹੀਂ ਵੱਜੀ, ਕੋਈ ਲਾਈਨ ਸ਼ਾਈਨ ਠੀਕ ਨਹੀਂ ਵੱਜੀ। ਉਹ ਹੁਣ ਪਤਾ ਨਹੀਂ ਕਿਮ ਜੋਂਗ ਉਨ ਸਾਹਿਬ ਉਹਦੇ ਨਾਲ ਕੀ ਕਰਨਗੇ। ਕਿਮ ਜੋਂਗ ਉਨ ਸਾਹਿਬ ਇੰਝ ਹੀ ਨੇ ਜਿਵੇਂ ਤੁਸੀਂ ਅਸੀਂ, ਮੇਰਾ ਮਤਲਬ ਅੰਗੜਾਈ ਲਈ ਦੀ ਹੈ ਨਾ, ਜਾਂ ਕਿਸੇ ਨੂੰ ਕੋਈ ਬਰ ਪਾਉਂਦਾ ਜਿਹਨੂੰ ਡਕਾਰ ਆਉਂਦੇ ਹੋ। ਵੈਸੇ ਤਾਂ ਬਾਜੀ ਮਰੀਮ ਦੀ ਉਹ ਮੈਨੂੰ ਇੱਕ ਵੀਡੀਓ ਯਾਦ ਹੈ ਜਿਹਦੇ 'ਚ ਬਾਜੀ ਆਂਦੀ ਸੀ, ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਮੁੰਡੇ ਇੱਥੇ ਸੁਣਵਾ ਵੀ ਦੇਣਾ ਅਗਰ ਤੁਹਾਨੂੰ। ਬਾਜੀ ਆਂਦੀ ਸੀ ਵੀ ਇੱਕ ਉਹਨਾਂ ਨੂੰ ਹਾਰਟ ਅਟੈਕ ਜੇਲ੍ਹ 'ਚ ਹੋਇਆ, ਫਿਰ ਇੱਕ ਫਲਾਣੇ ਥਾਂ ਤੇ ਹੋਇਆ, ਇੱਕ ਫਲਾਣੇ ਥਾਂ ਤੇ ਹੋਇਆ, ਇੱਕ ਫਲਾਣੇ ਥਾਂ ਤੇ ਹੋਇਆ। मेरे वालिद जेल चले गए और वहाँ पे बीमार हो गए। और आपको पता है कि एक अडयाला में उनको हार्ट अटैक हुआ था। एक हार्ट अटैक उनको नैब की कस्टडी में हुआ था। सर्विसेज हॉस्पिटल में जब मुझे लाया गया कोट लखपत से उनकी अयादत के लिए, तो मियाँ साहब को वहाँ पर भी एक हार्ट अटैक हुआ। ਉਹ ਪਤਾ ਨਹੀਂ ਬਾਜੀ ਨੇ ਜਿਹੜਾ ਬਰਪ ਹੈ ਜਾਂ ਡਕਾਰ ਹੈ ਉਹਦਾ ਨਾਂ ਹਾਰਟ ਅਟੈਕ ਰੱਖਿਆ ਸੀ ਕਿ ਮੀਆਂ ਸਾਹਿਬ ਨੂੰ ਜਦੋਂ ਬਰਪ ਆਉਂਦਾ ਸੀ ਉਦੋਂ ਬਾਜੀ ਜਿਹੜੀ ਹੈ ਉਹਨੂੰ ਮੇਰਾ ਮਤਲਬ ਹੈ ਕਿ ਹਾਰਟ ਅਟੈਕ ਡਿਕਲੇਅਰ ਕਰ ਦਿੰਦੀ ਸੀ। ਲੇਕਿਨ ਚਲੋ ਬਹਰਹਾਲ ਇਹ ਜਿਹੜੇ ਕਿਮ ਜੋਂਗ ਉਨ ਨੇ ਇਹ ਮਿਜ਼ਾਈਲ ਔਰ ਐਟਮੀ ਧਮਾਕੇ, ਮੇਰਾ ਮਤਲਬ ਹੈ, ਔਰ ਇਸ ਤਰ੍ਹਾਂ ਦੇ ਤਜਰਬੇ ਔਰ ਸਾਰੇ ਇੰਝ ਹੀ ਕਰਦੇ ਨੇ। ਜਿੰਨੀ ਕੁ ਵਾਰੀ ਤੁਸੀਂ ਦਿਨ ਦੇ ਵਿੱਚ ਯੌਨ ਕਰਦੇ ਹੋ ਜਾਂ ਤੁਸੀਂ ਅੰਗੜਾਈ ਲੈਂਦੇ ਹੋ, ਮਤਲਬ ਜਦੋਂ ਉਹਦਾ ਦਿਲ ਕਰਦਾ ਉਹ ਕਿਸੇ ਪਾਸੇ ਨੂੰ ਮਿਜ਼ਾਈਲ ਛੱਡ ਦਿੰਦਾ ਅਤੇ ਕਿਸੇ ਮੁਲਕ ਨੂੰ ਵੀ ਕਹਿੰਦਾ ਵੀ ਤਗੜੇ ਹੋ ਜਾਓ, ਮੈਂ ਆਇਆ ਜੇ। ਪਿਛਲੇ ਦਿਨੋਂ ਉਹਨਾਂ ਨੂੰ ਆਪਣਾ ਨਾਲ ਹੀ ਜਿਹੜਾ ਸ਼ਰੀਕਾ ਬਰਾਦਰੀ ਉਹਨਾਂ ਦੀ ਚੱਲ ਰਹੀ ਹੈ, ਸਾਊਥ ਕੋਰੀਆ ਅਤੇ ਨਾਰਥ ਕੋਰੀਆ ਦੋਵੇਂ ਮੁਲਕ ਨੇ, ਅਤੇ ਨਾਰਥ ਕੋਰੀਆ ਵਾਲੇ ਦਾ ਬੜਾ ਸ਼ਦੀਦ ਸ਼ਰੀਕਾ ਬਰਾਦਰੀ ਜਿਹੜੀ ਹੈ ਉਹ ਚੱਲਦੀ ਹੈ ਸਾਊਥ ਕੋਰੀਆ ਨਾਲ। ਸਾਊਥ ਕੋਰੀਆ ਜ਼ਰਾ ਅਮਰੀਕਾ ਦੇ ਨਾਲ ਹੈ, ਪਿੰਗਾਂ ਪਾਈਆਂ ਨੇ, ਅਤੇ ਨਾਰਥ ਕੋਰੀਆ ਜਿਹੜਾ ਉਹ ਚਾਈਨਾ ਦੇ ਨਾਲ। ਹੁਣ ਜਿਹੜਾ ਨਾਰਥ ਕੋਰੀਆ ਵਾਲਾ ਇਹ ਜਿਹੜੇ ਕਿਮ ਜੋਂਗ ਉਨ ਸਾਹਿਬ ਨੇ ਇਹ ਮਿਜ਼ਾਈਲ ਵੀ ਛੱਡਦੇ ਨੇ ਪਰ ਹੋਰ ਵੀ ਬੜੇ ਕੰਮ ਕਰਦੇ ਨੇ। ਪਿਛਲੇ ਦਿਨਾਂ 'ਚ ਇਹਨਾਂ ਨੇ ਆਪਣਾ ਕੂੜਾ ਇਕੱਠਾ ਕਰਕੇ ਅਤੇ ਸਰਹੱਦ ਦੇ ਪਾਰ ਉੱਤੋਂ ਦੀ ਲੋਕਾਂ ਨੂੰ ਆਖਿਆ ਵੀ ਚੁੱਕ ਉੱਧਰ ਸੁੱਟੋ ਕੂੜਾ ਜਿਹੜਾ ਹੈ ਉਹ ਸਾਊਥ ਕੋਰੀਆ 'ਚ ਸੁੱਟੋ ਸਾਰਾ ਆਪਣਾ, ਕਿਉਂਕਿ ਡਰ ਉਹਨੂੰ ਕੋਈ ਹੈ ਨਹੀਂ। ਸਾਊਥ ਕੋਰੀਆ ਕੀ, ਜਾਪਾਨ ਕੀ, ਅਮਰੀਕਾ ਕੀ, ਉਹਦੇ ਲਾਗੇ ਕੋਈ ਵੀ ਨਹੀਂ ਲੱਗ ਸਕਦਾ। ਪਿਛਲੀ ਵਾਰੀ ਜਦੋਂ ਸਦਰ ਟਰੰਪ ਸਾਹਿਬ ਪ੍ਰੈਜ਼ੀਡੈਂਟ ਬਣੇ ਸਨ ਅਤੇ ਇਹ ਉਹਦਾ ਬੜਾ ਮਾਹੌਲ ਲੜਾਉਂਦੇ ਸਨ। ਇਸ ਵਾਰੀ ਉਹਨੇ ਇਹਦਾ ਵੀ ਕੋਈ ਨਾ ਕੋਈ ਬੰਦੋਬਸਤ ਕੀਤਾ ਹੈ, ਜਾਂ ਤਾਂ ਇਹਨਾਂ ਨਾਲ ਕੋਈ ਗੇਮ ਸ਼ੇਮ ਸੈੱਟ ਕੀਤੀ ਹੈ, ਕੋਈ ਮਾਲ ਪਾਣੀ ਲਾਇਆ ਹੈ, ਜਾਂ ਕੋਈ ਧਮਕੀ ਲਾਈ ਹੈ। ਬਹਰਹਾਲ ਹੁਣ ਸਦਰ ਟਰੰਪ ਅਜੇ ਤੱਕ ਹੈ ਡੇਢ ਸਾਲ ਹੋਣ ਵਾਲਾ ਹੈ ਜਾਂ ਸਵਾ ਸਾਲ ਹੋਣ ਵਾਲਾ ਹੈ, ਹਜੇ ਤੱਕ ਸਦਰ ਟਰੰਪ ਨੇ ਕਿਮ ਜੋਂਗ ਉਨ ਦਾ ਕੋਈ ਨਾਂ ਨਹੀਂ ਲਿਆ। ਅਜੇ ਤੱਕ ਉਸ ਪਾਸੇ ਨੂੰ ਸਦਰ ਟਰੰਪ ਸਾਹਿਬ ਜਿਹੜੇ ਨਹੀਂ ਹੋਏ। ਹਾਂ, ਇਹ ਅਲੱਗ ਗੱਲ ਹੈ ਵੀ ਉਹਨਾਂ ਹੁਣ ਕਿਊਬਾ ਨੂੰ ਵੀ ਧਮਕੀ ਦੇ ਦਿੱਤੀ ਹੈ ਕਿ ਜਨਾਬ ਆਇਆ ਜੇ ਗੌਰੀ। ਉਹਨਾਂ ਨੇ ਕਿਹਾ ਵੀ ਕਿਊਬਾ ਦਾ ਵੀ ਮੈਂ ਬੰਦੋਬਸਤ ਕਰਨ ਵਾਲਾ, ਬਸ ਈਰਾਨ ਤੋਂ ਵਿਹਲਾ ਹੋ ਜਾਣ ਅਤੇ ਫਿਰ ਮੈਂ ਚੱਲਾ ਜੇ ਕਿਊਬਾ। ਸਦਰ ਟਰੰਪ ਦਾ ਐਂਟ ਭਖਿਆ, ਮਤਲਬ ਕਿ ਉਹਨਾਂ ਦਾ ਹੁਣ ਕੰਮ ਇਸ ਵੇਲੇ ਗਰਮ ਹੋਇਆ। ਉਹ ਮੇਰਾ ਖਿਆਲ ਹੈ ਕਿ ਜੇ ਤਾਂ ਈਰਾਨ ਨੇ ਉਹਨਾਂ ਨੂੰ ਡੱਕ ਲਿਆ, ਈਰਾਨ ਇਸ ਵੇਲੇ ਤਾਂ ਡੱਕੀ ਖਲੋਤਾ ਹੈ, ਇਸ ਵੇਲੇ ਤਾਂ ਈਰਾਨ ਨੇ ਜੋ ਚੜ੍ਹਾਈ ਕੀਤੀ ਹੈ ਅੱਗੋਂ, ਉਹ ਮਾਮਲਾ ਇਹ ਹੈ ਕਿ ਹੁਣ ਤੁਸੀਂ ਗੌਰ ਕਰੋ ਨਾ ਕਿ ਕੱਲ੍ਹ ਜਿਹੜੇ ਵਜ਼ਰਾਏ ਖਾਰਜਾ ਸਨ ਯੂਰਪੀਅਨ ਮਮਾਲਕ ਦੇ ਉਹ ਇਕੱਠੇ ਹੋਏ। ਉਹਨਾਂ ਨੇ ਇਕੱਠੇ ਹੋ ਕੇ ਐਲਾਨ ਕੀਤਾ ਕਿ ਜੀ ਅਸੀਂ ਆਬਨਾਏ ਹਰਮਜ਼ ਵਾਲੇ ਪਾਸੇ ਨਹੀਂ ਜਾਣਾ। ਸਾਡੇ ਕੋਲੋਂ ਕਿਹੜਾ ਪੁੱਛ ਕੇ ਜੰਗ ਸ਼ੁਰੂ ਕੀਤੀ ਸੀ। ਬਰਤਾਨੀਆ ਇਸ ਤੋਂ ਪਹਿਲਾਂ ਹੀ ਕਹਿ ਚੁੱਕਿਆ ਹੈ, ਬਰਤਾਨੀਆ ਦੇ ਜਿਹੜੇ ਜਨਰਲ ਕਾਰਟਰ ਨੇ ਔਰ ਉਹਨਾਂ ਦੇ ਜਿਹੜੇ ਵਜ਼ੀਰ ਨੇ ਸੀਨੀਅਰ, ਉਹਨਾਂ ਦੇ ਪ੍ਰਾਈਮ ਮਿਨਿਸਟਰ, ਉਹ ਕਹਿ ਚੁੱਕੇ ਨੇ ਕਿ ਸਾਨੂੰ ਕਿਹੜਾ ਪੁੱਛ ਕੇ ਜੰਗ ਸ਼ੁਰੂ ਕੀਤੀ ਸੀ। ਜਿੱਥੋਂ ਤੱਕ ਨੈਟੋ ਦੀ ਗੱਲ ਹੈ, ਸਦਰ ਟਰੰਪ ਕੱਲ੍ਹ ਕਹਿੰਦਾ ਸੀ ਕਿ ਮੈਂ ਸੋਚ ਰਿਹਾ ਹੁਣ ਨੈਟੋ ਨੂੰ ਮੈਂ ਛੱਡ ਹੀ ਦਿਆਂ, ਕਿਉਂਕਿ ਨੈਟੋ ਜਿਹੜਾ ਉਹਦੀ ਹਿਫਾਜ਼ਤ ਅਸੀਂ ਤਾਂ ਕਰਦੇ ਹਾਂ ਪਰ ਉਹ ਸਾਡੀ ਨਹੀਂ ਕਰਦਾ।
ਨੇਟੋ ਵਾਲੇ ਕਹਿੰਦੇ ਨੇ ਕਿ ਸਾਡਾ ਜਿਹੜਾ ਚਾਰਟਰ ਹੈ ਉਹਦੇ ਵਿੱਚ ਇਹ ਲਿਖਿਆ ਹੈ ਕਿ ਇੱਕ ਮੁਲਕ ਤੇ ਹਮਲਾ ਹੋਵੇ ਤਾਂ ਸਾਰਿਆਂ ਨੇ ਰਲ ਕੇ ਉਹਦਾ ਦਿਫਾਅ ਕਰਨਾ ਹੈ। ਉਹਨਾਂ ਕਿਹਾ ਇਹ ਕਿਤੇ ਨਹੀਂ ਲਿਖਿਆ ਵੀ ਕੋਈ ਇੱਕ ਮੁਲਕ ਉੱਠ ਕੇ ਜਾ ਕੇ ਆਪੇ ਹੀ ਗੈਰ ਜ਼ਰੂਰੀ ਜੰਗ ਛੇੜਦੇ ਤੇ ਬਾਕੀ ਸਾਰਿਆਂ ਨੇ ਵੀ ਉਸ ਜੰਗ ਜਾਣਾ ਹੈ। ਇਹਦਾ ਸਿਹਰਾ ਵੈਸੇ ਸਭ ਤੋਂ ਜ਼ਿਆਦਾ ਸਪੇਨ ਵਾਲਿਆਂ ਤੇ ਜਾਂਦਾ ਹੈ, ਸਪੇਨ ਦੇ ਪ੍ਰਾਈਮ ਮਿਨਿਸਟਰ ਤੇ ਜਾਂਦਾ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਸਭ ਤੋਂ ਪਹਿਲਾਂ ਲਲਕਾਰ ਮਾਰੀ ਹੈ ਔਰ ਇਸ ਸਾਰੇ ਕੰਮ ਨੂੰ ਢੱਕਿਆ ਹੈ। ਉਸ ਤੋਂ ਬਾਅਦ ਫਿਰ ਸਾਰੇ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੁੰਦੇ ਗਏ, ਇੱਥੋਂ ਤੱਕ ਕਿ ਕੈਨੇਡਾ ਵੀ ਹੋ ਗਿਆ, ਆਸਟ੍ਰੇਲੀਆ ਵੀ ਹੋ ਗਿਆ, ਜਾਪਾਨ ਵੀ ਹੋ ਗਿਆ, ਸਾਊਥ ਕੋਰੀਆ ਵੀ ਹੋ ਗਿਆ। ਸਾਰਿਆਂ ਨੇ ਕਿਹਾ ਅਸੀਂ ਉਸ ਪਾਸੇ ਨਹੀਂ ਜਾਣਾ। ਫਰਾਂਸ ਵਾਲੇ ਸਦਰ ਨੇ ਤਾਂ ਕੱਲ ਕਿਹਾ ਕਿ ਜ਼ਬਰਦਸਤੀ ਸਾਨੂੰ ਕੋਈ ਨਹੀਂ ਖੜ ਸਕਦਾ, ਇਹ ਸਾਡੀ ਜੰਗ ਨਹੀਂ ਹੈਗੀ, ਜਦੋਂ ਜੰਗ ਮੁੱਕ ਗਈ ਉਦੋਂ ਵੇਖਾਂਗੇ ਉਸ ਖਿੱਤੇ 'ਚ ਅਸੀਂ ਕੀ ਕਰਨਾ ਹੈ। ਇਹ ਸਾਰੀ ਸੂਰਤ ਹਾਲ ਦੇ ਵਿੱਚ ਹੁਣ ਸਦਰ ਟਰੰਪ ਨੇ ਆਪਣਾ ਗੁੱਸਾ ਕਿਸੇ ਤੇ ਕੱਢਣਾ ਹੈ। ਮੈਨੂੰ ਲੱਗਦਾ ਹੈ ਨਾਲ ਬੈਠਾ ਗਵਾਂਢੀ ਜਿਹੜਾ ਕਿਊਬਾ ਉਹਨੂੰ ਕਿਤੇ ਗੋਡਾ ਨਾ ਫੇਰਦੇ ਸਦਰ ਟਰੰਪ। ਉਹ ਛੋਟਾ ਜਿਹਾ ਮੁਲਕ ਹੈ, ਜਜ਼ੀਰਾ ਨਵਾਂ ਮੁਲਕ ਹੈ ਤੁਸੀਂ ਕਹੋ, ਤੇ ਉਹਦੀ ਕਿਤੇ ਮੇਰਾ ਮਤਲਬ ਹੈ ਕਿ ਤਬਾਹੀ ਨਾ ਲਾ ਦੇ ਸਦਰ ਟਰੰਪ। ਇਹ ਹੁਣ ਰੱਬ ਹੀ ਖੈਰ ਕਰੇ, ਕੁਝ ਕਿਹਾ ਨਹੀਂ ਜਾ ਸਕਦਾ ਆਉਣ ਵਾਲੇ ਦਿਨਾਂ ਦੇ ਬਾਰੇ ਕਿ ਕੀ ਹੋਏਗਾ। ਚਲੋ ਖੈਰ, ਇਹ ਤਾਂ ਸੂਰਤ ਹਾਲ ਹੋ ਗਈ ਕਿ ਜਿਹੜੇ ਕਿਮ ਜੋਂਗ ਉਨ ਨੇ ਉਹਨਾਂ ਨੇ ਜੋ ਕੀਤਾ। ਹੁਣ ਇੱਥੇ ਜਿਹੜੇ ਸਾਡੇ ਨੇ ਉਹ ਜਿਹੜਾ ਸਾਡਾ ਕਿਮ ਜੋਂਗ ਜੋ ਵੀ ਕਹਿਣਾ ਤੁਸੀਂ, ਇਹ ਜਿਹੜੇ ਸ਼ਹਿਬਾਜ਼ ਸ਼ਰੀਫ ਸਾਹਿਬ ਅਰਦਲੀ ਸਾਹਿਬ ਰੱਖੇ ਨੇ, ਇਹ ਕੀ ਕਾਰਨਾਮੇ ਕਰ ਰਹੇ ਨੇ ਇਹਨਾਂ ਦੇ ਵੀ ਸੁਣ ਲਓ, ਕਿਉਂਕਿ ਇਹਨਾਂ ਦੇ ਕਾਰਨਾਮੇ ਵੀ ਉਸ ਤੋਂ ਥੱਲੇ ਨਹੀਂ। ਉਹ ਐਟਮ ਬੰਬ ਹੱਥ 'ਚ ਰੱਖਦਾ ਹੈ ਤੇ ਇਹ ਮੰਗਣ ਵਾਲਾ ਜਿਹੜਾ ਕਾਸਾ ਹੁੰਦਾ ਉਹ ਹੱਥ 'ਚ ਰੱਖਦੇ ਨੇ। ਉਹ ਪੂਰੀ ਦੁਨੀਆ ਨੂੰ ਐਟਮ ਬੰਬ ਵਿਖਾਉਂਦਾ, ਇਹ ਮੰਗਣ ਵਾਲਾ ਉਹ ਵਿਖਾਉਂਦੇ ਨੇ ਆਪਣਾ ਕਸ਼ਕੋਲ ਕੇ ਜੀ ਇਹ 'ਚ ਪਾ ਦਿਓ ਕੋਈ ਨਾ ਕੁਛ ਹੈ। ਇਹਨਾਂ ਨੇ ਜਨਾਬ 14,512, ਮੈਂ 1,000 ਕਹਿ ਦਿੱਤਾ, 14,512 ਅਰਬ ਦਾ ਕਰਜ਼ਾ ਇਹਨਾਂ ਨੇ 23 ਮਹੀਨਿਆਂ 'ਚ ਲਿਆ ਹੈ। ਇਸ ਹਕੂਮਤ ਨੂੰ ਆਏ ਨੂੰ ਜਿਹੜੇ 23 ਮਹੀਨੇ ਹੋਏ ਨੇ ਉਹਦੇ ਵਿੱਚ ਮਤਲਬ ਹੁਣ ਜ਼ਾਹਿਰ ਹੈ ਹੁਣ ਤੇ ਖੈਰ 2 ਸਾਲ ਹੋ ਗਏ ਨੇ ਪੂਰੇ, ਲੇਕਿਨ ਇਹ ਡਾਟਾ ਜਿਹੜਾ ਜਨਵਰੀ ਤੱਕ ਦਾ ਹੋਏਗਾ 14,512 ਅਰਬ ਇਹਨਾਂ ਨੇ ਕਰਜ਼ਾ ਲਿਆ, ਜਿਹੜਾ ਕਿ $51 ਬਿਲੀਅਨ ਬਣਦਾ ਹੈ। ਪ੍ਰੀਸਾਈਜ਼ਲੀ 51.8 ਮਤਲਬ ਕਿ $52 ਬਿਲੀਅਨ ਬਣਦਾ ਹੈ ਕਰਜ਼ਾ, ਜਿਹੜਾ ਇਹਨਾਂ ਨੇ 23 ਮਹੀਨਿਆਂ ਦੇ ਵਿੱਚ 23 ਮੰਥਸ ਇਹਨਾਂ ਨੇ $52 ਬਿਲੀਅਨ ਦਾ ਕਰਜ਼ਾ ਜਿਹੜਾ ਲਿਆ ਹੈ। ਪਾਕਿਸਤਾਨ ਦਾ ਟੋਟਲ ਕਰਜ਼ਾ ਜਿਹੜਾ ਉਹ ਪਹਿਲਾਂ ਤਕਰੀਬਨ $90 ਬਿਲੀਅਨ ਦੇ ਕਰੀਬ ਸੀ, ਜਾਂ 100 ਦੇ ਕਰੀਬ ਹੋਏਗਾ, 90 ਤੋਂ 100 ਦੇ ਦਰਮਿਆਨ ਕਿਤੇ ਪਾਕਿਸਤਾਨ ਦਾ ਟੋਟਲ ਕਰਜ਼ਾ ਸੀ। ਇਹਨਾਂ ਨੇ ਆ ਕੇ 23 ਮਹੀਨਿਆਂ 'ਚ ਪਿਛਲੇ ਪਾਸੇ 75, 76, 78 ਸਾਲ ਵੇਖੋ, ਤੇ ਇਹਨਾਂ ਨੇ 23 ਮਹੀਨਿਆਂ ਦੇ ਵਿੱਚ ਜਿਹੜਾ ਉਹ 52 ਬਿਲੀਅਨ ਦਾ ਇਜ਼ਾਫਾ ਕੀਤਾ। ਹੁਣ ਤੁਸੀਂ ਇੱਧਰੋਂ ਸੁਣਨਾ ਇੱਧਰੋਂ ਕੱਢ ਦੇਣਾ ਸਾਨੂੰ ਕੀ ਸਰਕਾਰ ਦੇ ਕੰਮ ਨੇ, ਨਾ ਇਹ ਤੁਹਾਨੂੰ ਹੀ ਦੇਣੇ ਪੈਣੇ ਨੇ, ਬਿਜਲੀ ਦੀ ਮੱਦ 'ਚ ਵੀ, ਪੈਟਰੋਲ ਦੀ ਮੱਦ 'ਚ ਵੀ। ਇਹ ਕਰਜ਼ਾ ਤੁਸੀਂ ਲੈ ਰਹੇ ਹੋ, ਉਹ ਨਹੀਂ ਲੈ ਰਹੇ। ਇਹ ਮੈਂ ਇੱਥੇ ਕਿਸੇ ਨੂੰ ਕੁੱਤਾ ਨਹੀਂ ਕਹਿਣ ਲੱਗਾ, ਲੇਕਿਨ ਇੱਕ ਪੰਜਾਬੀ ਦੀ ਮਿਸਾਲ ਹੈ, ਬਜ਼ੁਰਗਾਂ ਕੋਲ ਪੁੱਛੋਗੇ ਤੁਹਾਨੂੰ ਦੱਸਣਗੇ ਕਿ ਪਿੰਡ ਨੂੰ ਅੱਗ ਲੱਗੀ, ਕੁੱਤਾ ਰੂੜੀ ਤੇ, ਵੀ ਕੁੱਤੇ ਨੂੰ ਕੀ ਜੇ ਪਿੰਡ ਨੂੰ ਅੱਗ ਲੱਗੀ ਤਾਂ ਉਹਨੇ ਰੂੜੀ ਤੇ ਚਲੇ ਜਾਣਾ। ਇੱਥੇ ਮੈਂ ਕਿਸੇ ਇਨਸਾਨ ਨੂੰ ਕੁੱਤਾ ਨਹੀਂ ਕਹਿ ਰਿਹਾ, ਮਾਜ਼ਰਤ, ਇੱਕ ਮਿਸਾਲ ਹੈ, ਮੁਹਾਵਰਾ ਹੈ ਪੰਜਾਬੀ ਦਾ। ਇੱਥੇ ਵੀ ਜਨਾਬ ਜਦੋਂ ਕੋਈ ਕੰਮ ਖਰਾਬ ਹੋਇਆ, ਜਿਹੜੀ ਅਸ਼ਰਾਫੀਆ ਉਹ ਰੂੜੀ ਤੇ ਮਤਲਬ ਪਿੰਡੋਂ ਬਾਹਰ, ਰੂੜੀ ਬਾਹਰ ਹੁੰਦੀ ਨਾ ਪਿੰਡ ਤੋਂ, ਪਿੰਡੋਂ ਬਾਹਰ, ਉਹਨਾਂ ਨੂੰ ਇਸ ਗੱਲ ਨਾਲ ਕੀ ਪਿੰਡ ਨੂੰ ਅੱਗ ਲੱਗੀ। ਇਹ ਕਰਜ਼ਾ ਵੀਰ ਮੇਰਿਓ ਸਾਰਾ ਤੁਸੀਂ ਅਦਾ ਕਰਨਾ ਜੇ। ਉਹ ਭਾਵੇਂ ਦੁੱਧ ਦੇ ਪਾਈਆ ਵਾਲਾ ਡੱਬਾ ਜਿਹੜਾ ਉਹਦੇ ਤੇ ਦਿਓ, ਭਾਵੇਂ ਹਲਦੀ ਦੀ ਪੁੜੀ ਤੇ ਦਿਓ, ਭਾਵੇਂ ਚਾਹ ਦੀ ਡੱਬੀ ਦੇ ਉੱਤੇ ਦਿਓ, ਭਾਵੇਂ ਨਹਾਉਣ ਵਾਲੇ ਸਾਬਣ ਦੇ ਉੱਤੇ ਦਿਓ, ਭਾਵੇਂ ਕੱਪੜੇ ਧੋਣ ਵਾਲੇ ਸਾਬਣ ਤੇ ਦਿਓ, ਭਾਵੇਂ ਖਾਦ ਤੇ ਦਿਓ, ਤੇ ਭਾਵੇਂ ਬਿਜਲੀ ਦੇ ਮੀਟਰ ਤੇ ਦਿਓ, ਤੇ ਭਾਵੇਂ ਸਾਈਕਲ ਦੇ ਟਾਇਰ ਤੇ ਟਿਊਬ ਤੇ ਦਿਓ। ਇਹ ਤੁਸੀਂ ਦੇਣਾ ਸੋਹਣਿਓ ਮੇਰਿਓ, ਭਾਵੇਂ ਆਪਣੀ ਤਨਖਾਹ ਤੇ ਦਿਓ, ਭਾਵੇਂ ਜਿਹੜੇ ਮੋਬਾਈਲ ਫੋਨ ਦੇ ਵਿੱਚ ਕਾਰਡ ਚਾਰਜ ਕਰਦੇ ਹੋ ਉਹਨਾਂ ਤੇ ਦਿਓ। ਜਿਹੜੀ ਸ਼ੈ ਖੰਘਦੇ ਹੋ ਨਾ, ਇਨਹੇਲਰ ਲੈਣਾ, ਖੰਘ ਦਾ ਸ਼ਰਬਤ ਲੈਣਾ, ਉਹਦੇ ਤੇ ਵੀ, ਭਾਵੇਂ ਤੁਹਾਨੂੰ ਖੁਰਕ ਹੁੰਦੀ ਹੈ ਤੇ ਭਾਵੇਂ ਖੰਘ ਹੁੰਦੀ ਹੈ, ਜਿਹੜੀ ਵੀ ਦਵਾਈ ਲਓਗੇ ਉਹਦੇ ਤੇ ਜਿਹੜਾ ਟੈਕਸ ਦੇਣਾ। ਇਹ ਕਰਜ਼ਾ ਤੁਸੀਂ ਲਿਆ ਕਰਜ਼ਾ 23 ਮਹੀਨਿਆਂ 'ਚ 14,512 ਅਰਬ ਦਾ। ਤੁਹਾਨੂੰ ਸਾਰਿਆਂ ਨੂੰ ਤੇ ਚੌੜੇ ਹੋ ਕੇ ਫਿਰਨਾ ਚਾਹੀਦਾ, ਪਾਕਿਸਤਾਨੀ ਆਵਾਮ ਨੂੰ ਤੇ ਚੌੜੇ ਹੋ ਕੇ ਫਿਰਨਾ ਚਾਹੀਦਾ। ਇੰਨਾ ਪੈਸਾ ਕਿਸੇ ਨੇ ਲਿਆ ਹੋਵੇ, ਉਹ ਤੇ ਮੇਰਾ ਮਤਲਬ ਪਾਟ ਜੇ ਪੈਸਿਆਂ ਨਾਲ ਤੁਸੀਂ ਸਾਰੇ 24 ਘੰਟੇ ਰੀਂ ਕਰਦੇ ਰਹਿੰਦੇ ਹੋ, ਮਰ ਗਏ, ਲੁੱਟੇ ਗਏ, ਪੈਸੇ ਪੂਰੇ ਨਹੀਂ ਹੁੰਦੇ, ਬਿੱਲ ਨਹੀਂ ਦਿੱਤੇ ਜਾ ਰਹੇ। ਬਈ ਇੰਨਾ ਪੈਸਾ ਤੁਹਾਨੂੰ ਕੋਲੋਂ IMF ਪੁੱਛੇਗਾ ਵੀ ਤੁਸੀਂ 14,512 ਅਰਬ ਦਾ ਕਰਜ਼ਾ ਖੜਕਾ ਛੱਡਿਆ। ਬਹਰਲ ਇਹ ਹੁਣ ਇਹ ਕਰਜ਼ਾ ਗਿਆ ਕਿੱਥੇ ਹੈ, ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦੇ ਜਨਾਬ। ਇਹ ਕਰਜ਼ਾ ਸਭ ਤੋਂ ਪਹਿਲੇ ਤੇ ਹਾਈ ਕੋਰਟ ਦੇ ਮੁਅੱਜ਼ਜ਼ ਜੱਜਾਂ ਦੀ ਰਿਹਾਇਸ਼ਗਾਹ 'ਚ 31 ਲੱਖ ਰੁਪਈਏ ਦੇ ਫੁੱਲ ਲੱਗੇ ਨੇ। ਕੀ ਲੱਗੇ ਨੇ? 31 ਲੱਖ ਰੁਪਈਏ ਦੇ ਫੁੱਲ ਲੱਗੇ ਨੇ। ਫੁੱਲ ਮੈਂ ਕਹਿ ਰਿਹਾ, ਕੋਈ ਹੋਰ ਪਾਸੇ ਮੇਰਾ ਮਤਲਬ ਕੋਈ ਦਰਖਤਾਂ ਵਾਲੇ ਪਾਸੇ ਨਾ ਚਲੇ ਜਾਓ, ਪਤਾ ਨਹੀਂ ਦਰਖਤ ਲੱਗ ਗਏ ਨੇ, ਕਿਹੜੀ ਸ਼ਾਇ ਲੱਗੀ, ਫੁੱਲ ਲੱਗੇ ਨੇ, ਫੁੱਲਾਂ ਦੇ ਪੌਦੇ। ਇਹ 31 ਲੱਖ ਰੁਪਈਏ ਦੇ, ਠੀਕ ਹੋ ਗਿਆ ਜੀ। ਇਹ ਇੱਥੇ ਲੱਗੇ ਨੇ। ਅੱਗੇ ਤੁਰ ਜਾਓ, ਅੱਗੇ ਦੱਸਨੇ ਤੁਹਾਨੂੰ। ਅਗਲੇ ਪਾਸੇ ਜਨਾਬ ਜਿਹੜੀ ਪੰਜਾਬ ਗਵਰਨਮੈਂਟ ਹੈ, ਉਹਨਾਂ ਨੇ ਫੈਸਲਾ ਕੀਤਾ ਹੈ ਵੀ 18 ਕਰੋੜ ਦੇ ਨਾਲ ਉਹਨਾਂ ਨੇ 3 ਮਜ਼ੀਦ ਗੱਡੀਆਂ ਖਰੀਦਣੀਆਂ ਨੇ। ਇਹ ਕੋਈ ਜੱਜਾਂ ਨੂੰ ਦੇਣੀਆਂ ਨੇ।
ਉਹਦੇ ਨਾਲ 52 ਕਰੋੜ ਦੇ ਨਾਲ 35 ਲੱਖ ਰੁਪਏ ਦੀਆਂ ਨਵੀਆਂ 20 ਟੋਯੋਟਾ ਫਾਰਚੂਨਰ ਖਰੀਦਣੀਆਂ ਨੇ, 12 ਡਾਲੇ ਖਰੀਦਣੇ ਨੇ। ਅਲੀ ਰਾਮੇ ਸਾਹਿਬ ਦੀ ਖਬਰ ਹੈ। ਤੇ ਇਹ ਇੱਥੇ ਲੱਗ ਰਿਹਾ ਜੀ, ਇਹ ਜਿਹੜਾ ਮਾਲ ਪਾਣੀ ਹੈ। ਅੱਛਾ, ਇਹ ਹੁਣ ਇਹ ਜਿਹੜਾ ਪੈਸਾ ਸਾਰਾ ਲੱਗ ਰਿਹਾ ਹੈ, ਇਹ ਗੱਡੀਆਂ ਦੇ ਉੱਤੇ, ਅਰਬਾਂ ਰੁਪਇਆ ਜਹਾਜ਼ਾਂ ਦੇ ਉੱਤੇ, 86 ਕਰੋੜ ਬਾਜੀ ਦੇ ਜਿਹੜਾ ਉਹ ਜਹਾਜ਼ ਦੇ ਉੱਤੇ ਲੱਗ ਰਿਹਾ ਹੈ। 5 ਮਹੀਨਿਆਂ 'ਚ ਸਿਰਫ 86 ਕਰੋੜ ਬਾਜੀ ਦਾ ਖਰਚਾ ਆ ਰਿਹਾ ਜਹਾਜ਼ ਦਾ। ਕਿੰਨੇ ਮਹੀਨਿਆਂ 'ਚ? 5 ਮਹੀਨਿਆਂ 'ਚ। ਸਾਲ ਦੀ ਬਾਜੀ ਦੇ ਜਿਹੜੇ ਗੋਰੇ ਪਾਇਲਟ ਨੇ ਨਾ, ਉਹਨਾਂ ਦੀ ਤਨਖਾਹ 20 ਕਰੋੜ ਰੁਪਈਆ ਹੈ। ਕਿੰਨੀ ਹੈ? 20 ਕਰੋੜ। ਐਵੇਂ ਤਾਂ ਨਹੀਂ ਹੈ 14,512 ਅਰਬ ਤੁਸੀਂ ਕਰਜ਼ਾ ਲੈ ਲਿਆ ਨਾ, 52 ਬਿਲੀਅਨ ਡਾਲਰ ਦਾ। ਇਹ ਇੱਥੇ ਲੱਗਣ ਡਿਆ, ਐਵੇਂ ਨਾ ਤੁਸੀਂ ਸਮਝੋ। ਤੁਹਾਡੇ ਹਿੱਸੇ ਕੀ ਆਉਣਾ ਹੈ? ਅਸਲ ਤੇ ਸੋਚਣ ਵਾਲੀ ਗੱਲ ਇਹ ਹੈ, ਤੁਸੀਂ ਹੁਣ ਸੋਚਦੇ ਹੋਵੋਗੇ ਵੀ ਤੁਹਾਡੇ ਹਿੱਸੇ ਕੀ ਆਉਣਾ। ਇਹ ਸੁਣ ਲਓ ਬਾਜੀ ਉਜ਼ਮਾ ਦੱਸਣ ਡਈ ਵੀ ਤੁਹਾਡੇ ਹਿੱਸੇ ਕੀ ਆਉਣਾ ਹੈ। तो सानू की मतलब बात ये है, एंड ऑफ द स्टोरी, इनको भी क्या मिला? इनको भी बाबा जी का ठुल्लू ही मिला, इनको भी बाबा जी का ठुल्लू ही मिला। ਸੁਣ ਲਿਆ ਜੀ। ਅੱਗੇ ਚੱਲਨੇ, ਤੁਹਾਡੇ ਹਿੱਸੇ ਬਸ ਬਾਬਾ ਜੀ ਦਾ ਠੁੱਲੂ ਹੈ ਜਨਾਬ। ਤੇ ਉਹਨਾਂ ਦੀ ਪਾਲਿਸੀ ਹਾਫਿਜ਼ ਜੀ ਤੁੰਨ ਕੇ ਰੱਖੋ ਵਾਲੀ ਪਾਲਿਸੀ ਹੈ, ਉਹ ਨਾ ਤੋਂ ਉਹਨਾਂ ਨੇ ਨਹੀਂ ਹਟਣਾ। ਹਾਂ, ਇੱਥੇ ਅਲੀਨਾ ਸ਼ਿਗਰੀ ਸਾਹਿਬਾ ਨੇ ਵੀ ਇਹ ਖਬਰ ਦਿੱਤੀ ਹੈ ਕਿ ਜਿਹੜੀ ਕੇਪੀ ਦੀ ਹਕੂਮਤ ਹੈ, ਉਹਨਾਂ ਨੇ ਵੀ 18 ਕਰੋੜ ਰੁਪਏ ਨਾਲ 3 ਗੱਡੀਆਂ ਖਰੀਦੀਆਂ ਨੇ। ਔਰ ਇਹ ਉਹਨਾਂ ਨੇ ਕਿਹਾ ਇਹ ਵੀ ਬੇਹਯਾਈ ਹੈ, ਨਹੀਂ ਖਰੀਦਣੀਆਂ ਚਾਹੀਦੀਆਂ। ਮੈਂ ਤੇ ਐਗਰੀ ਕਰਨਾ, ਇਹੋ ਜਿਹੇ ਹਾਲਾਤ ਦੇ ਵਿੱਚ ਨਹੀਂ ਖਰੀਦਣੀਆਂ ਚਾਹੀਦੀਆਂ। ਕੇਪੀ ਗਵਰਨਮੈਂਟ ਨੇ ਅੱਗੋਂ ਜਵਾਬ ਦਿੱਤਾ ਹੈ ਕਿ ਜੀ ਇਹ ਕਿਸੇ ਵਜ਼ੀਰ ਮਸ਼ੀਰ ਫਲਾਣੇ ਲਈ ਨਹੀਂ ਖਰੀਦੀਆਂ, ਇਹ ਜੱਜਾਂ ਲਈ ਖਰੀਦੀਆਂ ਗਈਆਂ ਨੇ, ਅਸੀਂ ਆਪਣੇ ਲਈ ਨਹੀਂ ਖਰੀਦੀਆਂ। ਬਹਰਹਾਲ ਮੈਂ ਤੇ ਕਹਾਂਗਾ ਵੀ ਜੱਜਾਂ ਲਈ ਵੀ ਕਿਉਂ ਖਰੀਦੀਆਂ? ਉਹਨਾਂ ਨੂੰ ਜਵਾਬ ਦਿਓ ਕਿ ਜੀ ਅਸੀਂ ਨਹੀਂ ਖਰੀਦ ਸਕਦੇ, ਅਸੀਂ ਤੇ ਆਪਣੇ ਲਈ ਨਹੀਂ ਖਰੀਦੀਆਂ, ਤੇ ਤੁਹਾਡੇ ਲਈ ਕਿੱਥੋਂ ਖਰੀਦੀਏ? ਇਹ ਜਵਾਬ ਤੁਸੀਂ ਉਹਨਾਂ ਨੂੰ ਦੇਣਾ ਸੀ ਮੇਰੇ ਖਿਆਲ ਦੇ ਵਿੱਚ। ਲੇਕਿਨ ਉਹਨਾਂ ਨੇ ਵੀ ਜਨਾਬ 18 ਕਰੋੜ ਦੀਆਂ 3 ਗੱਡੀਆਂ। ਲੇਕਿਨ ਉਹਨਾਂ ਦਾ ਤੇ ਊਂਠ ਦੇ ਮੂੰਹ 'ਚ ਜ਼ੀਰਾ ਹੈ ਨਾ, ਜਿਹੜਾ 18 ਕਰੋੜ ਵਾਲਾ ਕੰਮ ਹੈ, ਜਿਹੜਾ ਦੂਸਰੇ ਪਾਸੇ ਜੋ ਚੱਲਣ ਡਿਆ ਹੈ, ਉਹ ਤੁਹਾਡੇ ਸਾਹਮਣੇ 108 ਅਰਬ ਦੀਆਂ ਕਿ ਪਤਾ ਨਹੀਂ ਕਿੰਨੇ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਰਹੀਆਂ ਨੇ। 108 ਗੱਡੀਆਂ ਨੇ ਮੇਰਾ ਖਿਆਲ, ਔਰ ਪਤਾ ਨਹੀਂ 14 ਅਰਬ ਦੀਆਂ ਸਨ ਕਿ 12 ਅਰਬ ਦੀਆਂ ਸਨ। ਉੱਥੇ ਤੇ ਲੰਮੇ ਹੀ ਖਾਤੇ ਨੇ ਨਾ, ਉੱਥੇ ਤੇ ਗੱਲਾਂ ਹੀ ਮੁਕਾ ਦਿਓ। ਪੰਜਾਬ ਗਵਰਨਮੈਂਟ ਜੋ ਕੁਝ ਕਰਨ ਡਈ ਹੈ ਉਸ ਤੇ ਤੁਸੀਂ ਮੇਰਾ ਮਤਲਬ ਸੋਚ ਵੀ ਨਹੀਂ ਸਕਦੇ। ਅੱਗੋਂ ਜੀ ਬਾਬਰ ਡੋਗਰ ਸਾਹਿਬ ਨੇ ਸਟੋਰੀ ਕੀਤੀ ਹੈ, ਔਰ ਉਸ ਤੋਂ ਬਾਅਦ ਸ਼ਾਇਦ ਮੇਤਲਾ ਸਾਹਿਬ ਨੇ ਵੀ ਇਸੇ ਸਟੋਰੀ ਨੂੰ ਰੀਪਰੋਡਿਊਸ ਕੀਤਾ ਹੈ। ਉਹ ਕਹਿੰਦੇ ਨੇ ਕਿ ਇੱਕ ਚੰਦਨ ਜਾਂ ਜੰਦਨ ਨਾਮੀ ਇੱਕ ਕ੍ਰਿਸਚੀਅਨ ਖਾਤੂਨ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਵਾਲਦਾ ਦੀ ਫਿਜ਼ੀਓ ਔਰ ਉਹਨਾਂ ਦੇ ਗੋਡੇ ਦਬਾਉਣ ਵਾਸਤੇ ਉਹਨੂੰ ਹਾਇਰ ਕੀਤਾ ਗਿਆ। ਉਹਦੀ ਤਨਖਾਹ ਉਸ ਜ਼ਮਾਨੇ 'ਚ 2008 ਦੇ ਵਿੱਚ 50 ਤੋਂ 55 ਹਜ਼ਾਰ ਰੁਪਈਆ ਸਪੋਰਟਸ ਬੋਰਡ ਪੰਜਾਬ ਤੋਂ ਰਖਵਾਈ ਗਈ। ਔਰ ਇਫਤਖਾਰ ਅਹਿਮਦ ਰਾਓ ਸੈਕਟਰੀ ਸਪੋਰਟਸ ਬੋਰਡ ਤੇ, ਅੱਛਾ ਇਹ ਹੁਣ ਮੈਨੂੰ ਪੱਕਾ ਨਹੀਂ ਪਤਾ ਕਿ ਪੰਜਾਬ ਜਾਂ ਫੈਡਰਲ, ਪਰ ਸਪੋਰਟਸ ਬੋਰਡ ਤੋਂ ਰਖਵਾਈ ਗਈ। ਸੈਕਟਰੀ ਜਿਹੜੇ ਸਪੋਰਟਸ ਬੋਰਡ ਸੀ ਇਫਤਖਾਰ ਅਹਿਮਦ ਰਾਓ, ਉਹਨਾਂ ਨੇ ਉਹਨਾਂ ਦਾ ਕੰਟਰੈਕਟ ਦੁਬਾਰਾ ਤਹਿਸੀਲ ਹੀ ਆਇਆ ਜਿਹੜਾ ਉਹਨਾਂ ਨੇ ਕਰ ਦਿੱਤਾ। ਇਸ ਤੋਂ ਇਲਾਵਾ 321 ਹੋਰ ਜ਼ਾਤੀ ਮੁਲਾਜ਼ਮੀਨ ਮੁਖਤਲਿਫ ਮਹਿਕਮਿਆਂ ਦੇ ਵਿੱਚ ਉਹਨਾਂ ਦੀਆਂ ਨੌਕਰੀਆਂ ਕਰਵਾਈਆਂ। ਲੇਕਿਨ ਉਹ ਖਿਦਮਤ ਸ਼ਰੀਫ ਬਰਾਦਰਾਨ ਦੇ ਆਪਣੇ ਘਰਾਂ 'ਚ, ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਉਹ ਖਿਦਮਤ ਸ਼ਰੀਫ ਬਰਾਦਰਾਨ ਦੇ ਘਰਾਂ ਦੀ ਕਰਦੇ ਸਨ। ਉਹਨਾਂ ਦੇ ਮੁਲਾਜ਼ਮ ਸਨ ਜ਼ਾਤੀ, ਲੇਕਿਨ ਤਨਖਾਹ ਤੁਹਾਡੇ ਸਾਡੇ ਦੇ ਟੈਕਸ ਦੇ ਪੈਸਿਆਂ ਦੇ ਉੱਤੇ ਲੈਂਦੇ ਸਨ। ਤੇ ਉਸ ਤੋਂ ਬਾਅਦ ਇਹ ਜਿਹੜੇ 321 ਲੋਕ ਸਨ, ਇਹ ਵੀ ਜ਼ਾਹਿਰ ਹੈ ਸਰਕਾਰੀ ਮੁਲਾਜ਼ਮੀਨ ਉਹਨਾਂ ਦੀਆਂ ਖਿਦਮਤਾਂ ਕਰਦੇ ਸਨ। ਤੇ ਇਹ ਉਹਨਾਂ ਨੇ ਖਬਰ ਦਿੱਤੀ ਹੈ। ਸ਼ਾਇਦ ਮੇਤਲਾ ਸਾਹਿਬ ਨੇ ਵੀ ਫਿਰ ਇਹਨੂੰ ਰੀਪਰੋਡਿਊਸ ਕੀਤਾ। ਔਰ ਬਾਬਰ ਡੋਗਰ ਸਾਹਿਬ ਦੀ ਓਰੀਜਨਲੀ ਇਹ ਖਬਰ ਸੀ ਕਿ ਮੀਆਂ ਸਾਹਿਬ ਦੀ ਜਿਹੜੀ ਵਾਲਦਾ ਸਾਹਿਬਾ ਨੇ, ਅੱਲਾ ਉਹਨਾਂ ਨੂੰ ਜਨਤਾਂ 'ਚ ਘਰ ਕਰ ਦੇਵੇ, ਸਾਡੀ ਵੀ ਵਾਲਦਾ ਸਾਹਿਬਾ ਤਰ੍ਹਾਂ ਉਹ ਮੁਹਤਰਮ ਨੇ ਸਾਡੇ ਲਈ। ਲੇਕਿਨ ਮੀਆਂ ਸਾਹਿਬ ਨੇ ਉਹਨਾਂ ਦੇ ਜਿਹੜੀ ਕੋਈ ਫਿਜ਼ੀਓ ਕਰਾਉਣੀ ਸੀ ਉਹਦੇ ਵੀ ਪੈਸੇ ਪੱਲਿਓਂ ਨਹੀਂ ਸੀ ਦਿੰਦੇ, ਉਹਦੇ ਪੈਸੇ ਵੀ ਤੁਸੀਂ ਭਰਦੇ ਸੋ। ਤੇ ਇਹ ਇੱਥੇ ਜਾਂਦੇ ਜੇ 14,512, ਸਮਝਦੇ ਹੋ ਨਾ, ਇਹ ਇੱਥੇ ਜਾਂਦਾ ਸਾਰਾ ਪੈਸਾ। ਐਵੇਂ ਪੁੱਛਦੇ ਰਹਿੰਦੇ ਹੋ ਵੀ ਪੈਸਾ ਕਿੱਥੇ ਚਲਾ ਗਿਆ, ਤੁਸੀਂ ਵੀ ਬੜੇ ਹੀ ਸਾਰੇ ਜਿਹੜੇ। ਅੱਛਾ ਜੀ, ਮਿਊ ਹਸਪਤਾਲ ਦੀ, ਕਿਉਂਕਿ ਹੁਣ 14,512 ਜਿਹੜੀ 52 ਬਿਲੀਅਨ ਡਾਲਰ ਤੁਸੀਂ ਉਹਦੀਆਂ ਗੱਡੀਆਂ, ਫੁੱਲ, ਫਿਜ਼ੀਓਥੈਰੇਪੀ, ਬਾਜੀ ਦਾ ਜਹਾਜ਼, ਹਨੀਮੂਨ, ਇੱਧਰ ਉੱਧਰ ਉਹ ਸਾਰਾ ਕੁਝ ਹੋ ਗਿਆ, ਤੇ ਹੁਣ ਫਿਰ ਪੈਸੇ ਤੇ ਮੁੱਕ ਗਏ। ਹੁਣ ਅੱਗੇ ਸੁਣ ਲਓ, ਮਿਊ ਹਸਪਤਾਲ ਦੀ ਇਕਲੌਤੀ ਐਂਜੀਓਗ੍ਰਾਫੀ ਮਸ਼ੀਨ ਖਰਾਬ ਪਈ ਹੈ, ਉਹ ਠੀਕ ਕੋਈ ਨਹੀਂ। ਤੇ ਤੁਹਾਡੇ ਜੇ ਦਿਲ ਨੂੰ ਕੁਝ ਹੋਵੇ ਤੇ ਬਸ ਆਪਣੇ ਦਿਲ ਨੂੰ ਆਪੇ ਹੀ ਸਮਝਾ ਕੇ ਰੱਖੋ, ਦਿਲ ਨੂੰ ਕੁਝ ਹੋਣ ਨਹੀਂ ਦੇਣਾ। ਕਿਉਂਕਿ ਅਗਰ ਹੋ ਗਿਆ ਤੇ ਮਸ਼ੀਨਾਂ ਨੇ ਪੰਜਾਬ 'ਚ ਹੋਈਆਂ ਇਸ ਵੇਲੇ ਖਰਾਬ, ਕਿਉਂਕਿ ਪੈਸੇ ਕੋਈ ਨਹੀਂ ਸਾਡੇ ਕੋਲ। ਪੈਸੇ ਜਿਹੜੇ ਸਨ ਉਹ ਲੱਗ ਗਏ ਨੇ, ਤੇ ਇਹ ਮਾਮਲਾ ਜਿਹੜਾ ਉਹ ਇਸ ਤਰੀਕੇ ਨਾਲ ਚੱਲ ਰਿਹਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖ ਦਈਏ, ਉਹ ਖਬਰ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਇੱਕ ਸਾਲੇ ਜ਼ਾਫਰ ਸਾਹਿਬ ਨੇ, ਉਹ ਵੀ ਤੁਹਾਨੂੰ ਪਤਾ ਮਾਲਿਸ਼ ਮਾਰਨ ਦੇ ਵਿੱਚ ਉਹਨਾਂ ਦਾ ਵੀ ਇੱਕ ਆਲਾ ਹੀ ਮੁਕਾਮ ਹੈ, ਤੇ ਉਹ ਵੀ ਇੱਕ ਆਪਣੀ ਤਰ੍ਹਾਂ ਦਾ ਹੀ ਬਾਬਾ ਜੀ। ਲੋਕਾਂ ਦੇ ਜਵਾਕ ਵਿਗੜੇ ਨੇ, ਇੱਥੇ ਬਾਬੇ ਵਿਗੜੇ ਨੇ। ਤੇ ਉਹ ਸਾਲੇ ਜ਼ਾਫਰ ਸਾਹਿਬ ਜਿਹੜੇ ਨੇ, ਉਹਨਾਂ ਨੇ ਤੁਸੀਂ ਉਹਨਾਂ ਨੂੰ ਵੀ, ਜਿਵੇਂ ਉਹ ਇੱਕ ਖਾਤੂਨ ਹੈ ਜਿਹਦੇ ਬਾਰੇ ਆਂਦੇ ਨੇ ਵੀ ਉਹ ਉਲਟੀਆਂ ਸਿੱਧੀਆਂ ਫਿਲਮਾਂ 'ਚ ਕੰਮ ਕਰਦੀ ਰਹੀ ਹੈ, ਮੀਆਂ ਖਲੀਫਾ, ਇਸੇ ਤਰ੍ਹਾਂ ਉਹ ਸਹਾਫਤ ਦਾ ਉਹਨਾਂ ਨੂੰ ਮੀਆਂ ਖਲੀਫਾ ਹੀ ਸਮਝੋ। ਤੇ ਸਾਲੇ ਜ਼ਾਫਰ ਸਾਹਿਬ ਨੂੰ ਉਹਨਾਂ ਨੇ ਹੁਣ ਇਹ ਕਿਹਾ ਕਿ ਇਮਰਾਨ ਖਾਨ ਦੇ ਪੁੱਤਰਾਂ ਨੂੰ ਵੀਜ਼ਾ ਇਸ ਲਈ ਨਹੀਂ ਮਿਲ ਰਿਹਾ
ਕਿ ਉਹਨਾਂ ਦੇ ਜਿਹੜੇ ਵੀਜ਼ੇ ਦੇ ਫਾਰਮ ਨੇ ਨਾ ਉਹਨਾਂ ਦੇ ਵਿੱਚ ਕੋਈ ਕੁਤਾਹੀ ਹੈ, ਕੋਈ ਮੇਰਾ ਮਤਲਬ ਲਾਈਨ ਸ਼ਾਈਨ ਠੀਕ ਨਹੀਂ ਲੱਗੀ ਹੋਈ, ਉਹ ਨਹੀਂ ਬਈ ਅਗਰ ਕੁਤਾਹੀ ਹੈ ਤਾਂ ਉਹ ਦੱਸ ਦਿਓ ਹੈ ਤੇ ਉਹ ਦੂਰ ਕਰਕੇ ਵਾਪਸ ਕਰ ਦੇਣਗੇ ਤੇ ਵੀਜ਼ਾ ਦੇ ਦਿਓ। ਲੇਕਿਨ ਮੈਂ ਦੱਸਿਆ ਨਾ ਵੀ ਬੇਹਯਾਈ ਕਰਨੀ ਹੈ, ਝੂਠੀਆਂ ਖਬਰਾਂ ਲਾਉਣੀਆਂ ਨੇ ਕਹਿਣ ਦੇ ਉੱਤੇ। ਦੂਜੇ ਪਾਸੇ ਰਾਣਾ ਸਨਾਉੱਲਾ ਸਾਹਿਬ ਨੇ ਕਿਹਾ ਵੀ ਉਹ ਵਜ਼ੀਰ ਆਜ਼ਮ ਦੇ ਪੁੱਤਰ ਨੇ, ਉਹਨਾਂ ਨੂੰ ਵੀਜ਼ਾ ਚਾਹੀਦਾ ਹੀ ਨਹੀਂ, ਉਹਨਾਂ ਨੇ ਵੀਜ਼ਾ ਲੈ ਕੇ ਮਤਲਬ ਦੇਣਾ ਨਹੀਂ ਵੀਜ਼ਾ, ਇਮਰਾਨ ਖਾਨ ਨੂੰ ਆਪਣੇ ਬੱਚਿਆਂ ਦੇ ਨਾਲ ਮਿਲਣ ਨਹੀਂ ਦੇਣਾ, ਬੇਸ਼ਰਮੀ ਹੈ, ਬੇਹਯਾਈ ਹੈ। ਈਦ ਦੇ ਉੱਤੇ ਵੀ ਫੈਮਿਲੀ ਦੀ ਮੁਲਾਕਾਤ ਨਹੀਂ ਹੋਣ ਦਿੱਤੀ, ਨਾ ਬੁਸ਼ਰਾ ਬੀਬੀ ਦੀ ਉਹਨਾਂ ਦੇ ਖਾਨਦਾਨ ਨਾਲ ਮੁਲਾਕਾਤ ਹੋਣ ਦਿੱਤੀ, ਨਾ ਇਮਰਾਨ ਖਾਨ ਦੀ ਮੁਲਾਕਾਤ ਹੋਣ ਦਿੱਤੀ ਹੈ। ਔਰ ਉਸ ਤੋਂ ਬਾਅਦ ਇਹ ਕੁਰਾਨ ਕਰੀਮ ਦੀਆਂ ਸੂਰਤਾਂ ਪੜ੍ਹ ਕੇ ਦੱਸਦੇ ਨੇ, ਉਸ ਤੋਂ ਬਾਅਦ ਇਹ ਆਪਣੇ ਆਪ ਨੂੰ ਸਾਰੇ ਮੁਸਲਮਾਨ ਆਖਦੇ ਨੇ। ਹਾਲਤ ਇਹਨਾਂ ਦੀ ਵੇਖ ਲਓ ਵੀ ਰਮਜ਼ਾਨ ਕਰੀਮ ਦੇ ਵਿੱਚ ਵੀ ਫੈਮਿਲੀ ਦੀ ਮੁਲਾਕਾਤ ਨਹੀਂ ਹੋਣ ਦਿੱਤੀ, ਭੈਣਾਂ ਆ ਕੇ ਰੋਜ਼ੇ ਦੇ ਨਾਲ ਬਾਹਰ ਬੈਠੀਆਂ ਰਹੀਆਂ ਨੇ, ਉਹਨਾਂ ਦੀ ਮੁਲਾਕਾਤ ਨਹੀਂ ਹੋਣ ਦਿੱਤੀ। ਉਸ ਤੋਂ ਬਾਅਦ ਇਹ ਆਂਦੇ ਨੇ ਵੀ ਸਾਡੀ ਇੱਜ਼ਤ ਵੀ ਕਰੋ ਤੇ ਸਾਡਾ ਇਹਤਰਾਮ ਵੀ ਕਰੋ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇਰਾ ਬਰਾਕ।